ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੁਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ। ਉਹ ਅੱਜ ਮੱਧ ਪ੍ਰਦੇਸ਼ ਦੇ ਖਰਗੋਨ 'ਚ ਇੱਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ, ਜਿਸ 'ਚ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਾਸਤੇ ਪਾਕਿਸਤਾਨ ਵੱਲੋਂ ਟਵੀਟਾਂ ਆ ਰਹੀਆਂ ਹਨ ਤੇ ਉਹਦੇ ਬਦਲੇ ਕਾਂਗਰਸ ਪਾਰਟੀ ਪਾਕਿਸਤਾਨ ਵਾਲਿਆਂ ਨੂੰ ਕਲੀਨ ਚਿੱਟ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਚੋਣ ਸਭਾ 'ਚ ਨਾ ਸਿਰਫ ਪਾਕਿਸਤਾਨ ਦਾ ਜ਼ਿਕਰ ਕੀਤਾ ਬਲਕਿ ਮੁਸਲਮਾਨਾਂ ਤੇ ਵੀ ਹਮਲਾ ਬੋਲਦਿਆਂ ਇਹ ਕਿਹਾ ਕਿ ਮੁਲਕ ਵੋਟ ਜਿਹਾਦ ਤੋਂ ਨਹੀਂ ਚੱਲੂਗਾ ਬਲਕਿ ਰਾਮ ਰਾਜ ਤੋਂ ਚੱਲੂਗਾ। ਕਾਂਗਰਸ ਪਾਰਟੀ ਦੀ ਵੱਡੀ ਆਗੂ ਸੋਨੀਆ ਗਾਂਧੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਮੁਲਕ ਦੇ ਹਰ ਕੋਨੇ ਤੋਂ ਬੇਰੁਜ਼ਗਾਰ, ਆਦਿਵਾਸੀ, ਮਾਈਨੋਰਿਟੀ ਅਤੇ ਮਹਿਲਾਵਾਂ ਤੇ ਅਤਿਆਚਾਰ ਹੋ ਰਹੇ ਹਨ ਅਤੇ ਇਹ ਸਾਰਾ ਕੁਝ ਬੀਜੇਪੀ ਅਤੇ ਨਰਿੰਦਰ ਮੋਦੀ ਦੀ ਨੀਅਤ ਕਰਕੇ ਹੈਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਮਾਨਾਂ ਦੇ ਰਿਜ਼ਰਵੇਸ਼ਨ ਤੇ ਇਸ਼ੂ ਬਣਾਏ ਜਾਣ ਤੋਂ ਬਾਅਦ ਲਾਲੂ ਯਾਦਵ ਨੇ ਇੱਕ ਵਾਰ ਫਿਰ ਨਰਿੰਦਰ ਮੋਦੀ ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਇਹ ਨਹੀਂ ਪਤਾ ਕਿ ਰਿਜ਼ਰਵੇਸ਼ਨ ਬੈਕਵਰਡਨੈਸ ਦੇ ਆਧਾਰ ਤੇ ਦਿੱਤਾ ਜਾਂਦਾ ਹੈ ਜਾਂ ਫਿਰ ਰਿਲੀਜਨ ਦੇ ਆਧਾਰ ਤੇ। ਉਹਨਾਂ ਨੇ ਕਿਹਾ ਕਿ ਰਿਜ਼ਰਵੇਸ਼ਨ ਬੈਕਵਰਡਨੈਸ ਦੇ ਆਧਾਰ ਤੇ ਦਿੱਤਾ ਜਾਂਦਾ ਹੈ। ਨਰਿੰਦਰ ਮੋਦੀ ਨੇ ਮੰਡਲ ਕਮਿਸ਼ਨ ਦੀ ਰਿਪੋਰਟ ਨਹੀਂ ਪੜ੍ਹੀ ਹੈ, ਇਸ ਕਰਕੇ ਉਹ ਇਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਮਿਲਣਾ ਚਾਹੀਦਾ। ਕਾਂਗਰਸ ਦੀ ਨੈਸ਼ਨਲ ਮੀਡੀਆ ਕੋਆਰਡੀਨੇਟਰ ਰਾਧਿਕਾ ਖੇੜਾ ਬੀਜੇਪੀ 'ਚ ਸ਼ਾਮਿਲ ਹੋ ਗਈ ਹੈ। ਉਹਨਾਂ ਨਾਲ ਬਾਲੀਵੁੱਡ ਦੇ ਵੱਡੇ ਐਕਟਰ ਸ਼ੇਖਰ ਸੁਮਨ ਵੀ ਬੀਜੇਪੀ 'ਚ ਸ਼ਾਮਿਲ ਹੋਏ ਹਨ। ਰਾਧਿਕਾ ਖੇੜਾ ਦੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਤੇ ਜਾਣ ਤੇ ਛੱਤੀਸਗੜ੍ਹ ਦੇ ਸਾਬਕਾ ਸੀਐਮ ਭੂਪੇਸ਼ ਬਘੇਲ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਹੈ ਕਿ ਇਹ ਸਾਰਾ ਮਾਮਲਾ ਸਕ੍ਰਿਪਟਡ ਸੀ। ਉਹਨਾਂ ਨੇ ਪੂਰੇ ਇੱਕ ਹਫ਼ਤੇ ਤੱਕ ਇੱਥੇ ਕਾਂਗਰਸ ਦੇ ਵਿੱਚ ਡਰਾਮਾ ਕੀਤਾ ਤੇ ਉਹ ਭਾਜਪਾ ਤੇ ਸਾਰੇ ਤੇ ਕੀਤਾ ਸੀਗਾ। ਹੁਣ ਉਹ ਬੀਜੇਪੀ 'ਚ ਸ਼ਾਮਿਲ ਹੋ ਗਈ ਹੈ ਤੇ ਉਹਨੂੰ ਇਹ ਦੱਸਣਾ ਚਾਹੀਦਾ ਕਿ ਇਹ ਡਰਾਮਾ ਕਿਸ ਦੇ ਕਹਿਣ ਤੇ ਉਹਨਾਂ ਨੇ ਕ੍ਰੀਏਟ ਕੀਤਾ ਸੀ। ਜੰਮੂ ਕਸ਼ਮੀਰ ਦੇ ਵੱਡੇ ਆਗੂ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁਸਲਮਾਨਾਂ ਦੇ ਹਮਲੇ ਤੇ ਕਿਹਾ ਹੈ ਕਿ ਅਸੀਂ ਜਦੋਂ ਹਿੰਦੁਸਤਾਨ 'ਚ ਸ਼ਾਮਿਲ ਹੋਏ ਸੀ ਉਦੋਂ ਗਾਂਧੀ ਦਾ ਹਿੰਦੁਸਤਾਨ ਸੀ, ਜਿਹਦੇ 'ਚ ਧਰਮ ਵਾਲੇ ਆਧਾਰ ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀ। ਅਸੀਂ ਮੋਦੀ ਦੇ ਹਿੰਦੁਸਤਾਨ 'ਚ ਸ਼ਾਮਿਲ ਨਹੀਂ ਹੋਏ ਸੀ। ਅਸੀਂ ਦੁਬਾਰੇ ਗਾਂਧੀ ਦਾ ਹਿੰਦੁਸਤਾਨ ਬਣਾਉਣਾ ਚਾਹੁੰਦੇ ਹਾਂ, ਜਿਸ 'ਚ ਇਨਸਾਨਾਂ ਨਾਲ ਹਮਦਰਦੀ ਰੱਖੀ ਜਾ ਸਕੇ ਤੇ ਹਿੰਦੂ ਮੁਸਲਮਾਨ ਕਰਕੇ ਸਾਰਾ ਕੁਝ ਤਬਾਹ ਨਾ ਕੀਤਾ ਜਾਏ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਤੇ ਯਾਚਕਾ ਤੇ ਅੱਜ ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਕੋਈ ਫੈਸਲਾ ਨਹੀਂ ਦਿੱਤਾ ਹੈ ਅਤੇ ਸੁਪਰੀਮ ਕੋਰਟ ਨੇ ਇਹ ਸੰਕੇਤ ਦਿੱਤੇ ਹਨ ਕਿ ਉਹਨਾਂ ਦੀ ਜ਼ਮਾਨਤ ਯਾਚਕਾ ਤੇ ਅਗਲੇ ਕੁਝ ਦਿਨਾਂ 'ਚ ਸੁਣਵਾਈ ਹੋਊਗੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਮਨੀਸ਼ ਸਿਸੋਦੀਆ ਦੀ ਜ਼ਮਾਨਤ ਯਾਚਕਾ ਤੇ ਰਾਉਜ਼ ਐਵਨਿਊ ਕੋਰਟ ਨੇ 15 ਮਈ ਤੱਕ ਜੁਡੀਸ਼ੀਅਲ ਕਸਟਡੀ ਐਕਸਟੈਂਡ ਕਰ ਦਿੱਤੀ ਹੈ। ਉਹ 15 ਮਈ ਤੱਕ ਦੁਬਾਰੇ ਜੇਲ੍ਹ 'ਚ ਰਹਿਣਗੇ। ਅੱਜ ਮੁਲਕ ਭਰ 'ਚ ਤੀਜੇ ਫੇਜ਼ ਦੀ ਵੋਟਿੰਗ ਹੋ ਰਹੀ ਹੈ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਸੰਭਲ ਸੀਟ ਤੇ ਮੁਸਲਮਾਨਾਂ ਨੂੰ ਵੋਟ ਨਾ ਪਾਉਣ ਤੇ ਕਈ ਸਾਰੀਆਂ ਵੀਡੀਓਜ਼ ਇੰਟਰਨੈਟ ਤੇ ਵਾਇਰਲ ਹੋ ਰਹੀਆਂ ਹਨ, ਜਿਹਦੇ 'ਚ ਪੁਲਿਸ ਵਾਲੇ ਮੁਸਲਮਾਨਾਂ ਨੂੰ ਮਤਦਾਨ ਸੈਂਟਰਾਂ ਤੋਂ ਬਾਹਰ ਕੱਢ ਕੇ ਭਜਾ ਰਹੇ ਹਨ ਤੇ ਉਹਨਾਂ ਤੇ ਲਾਠੀਚਾਰਜ ਕਰ ਰਹੇ ਹਨ। ਕਈ ਮੁਸਲਮਾਨ ਇਲਾਕਿਆਂ 'ਚ ਇਹ ਸਾਰਾ ਕੁਝ ਦੇਖਿਆ ਗਿਆ ਤੇ ਇਹਦੀ ਵੀਡੀਓਜ਼ ਇੰਟਰਨੈਟ ਤੇ ਵਾਇਰਲ ਹਨ। ਝਾਰਖੰਡ ਦੇ ਵਿੱਚ ਕਾਂਗਰਸ ਦੇ ਮੰਤਰੀ ਆਲਮਗੀਰ ਦੇ ਨਿੱਜੀ ਸਚਿਵ ਦੇ ਘਰ ਤੋਂ 35 ਕਰੋੜ 23 ਲੱਖ ਰੁਪਇਆ ਈਡੀ ਨੂੰ ਬਰਾਮਦ ਹੋਇਆ ਹੈ। ਉਸ ਤੋਂ ਬਾਅਦ ਆਲਮਗੀਰ ਨੇ ਇਹ ਕਿਹਾ ਹੈ ਕਿ ਇਹ ਸਰਕਾਰੀ ਕਰਮਚਾਰੀ ਸੀਗਾ। ਮੇਰੇ ਤੋਂ ਇਲਾਵਾ ਇਹ ਪਹਿਲਾਂ ਵੀ 2 ਮੰਤਰੀਆਂ ਦਾ ਨਿੱਜੀ ਸਚਿਵ ਰਹਿ ਚੁੱਕਿਆ ਹੈ ਤੇ ਦੇਖਣਾ ਹੋਊਗਾ ਕਿ ਇਹ ਪੈਸਾ ਕਿਵੇਂ ਆਇਆ ਹੈ ਤੇ ਈਡੀ ਇਹਦੀ ਜਾਂਚ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੀਜੀ ਫੇਜ਼ ਦੀ ਵੋਟਿੰਗ ਦੌਰਾਨ ਆਪਣਾ ਵੋਟ ਪਾਇਆ ਹੈਗਾ। ਉਹਨਾਂ ਨੇ ਗੁਜਰਾਤ ਦੇ ਅਹਿਮਦਾਬਾਦ ਦੇ ਵਿੱਚ ਆਪਣਾ ਵੋਟ ਪਾਇਆ ਹੈ ਤੇ ਉੱਥੇ ਉਹਨਾਂ ਨੇ ਕੋਡ ਆਫ ਕੰਡਕਟ ਦਾ ਵੀ ਉਲੰਘਣ ਕੀਤਾ। ਜਦੋਂ ਵੋਟ ਪਾਉਣ ਜਾ ਰਹੇ ਸੀ ਉਦੋਂ ਬੀਜੇਪੀ ਦੇ ਝੰਡੇ ਲੱਗੇ ਹੋਏ ਸੀਗੇ ਤੇ ਲਗਾਤਾਰ ਗਾਜੇ ਬਾਜੇ ਨਾਲ ਉਹ ਬੀਜੇਪੀ ਨੂੰ ਵੋਟ ਪਾਉਣ ਦੀ ਅਪੀਲ ਵੀ ਉੱਥੇ ਕਰ ਰਹੇ ਸੀਗੇ। ਉਸ ਤੋਂ ਬਾਅਦ ਪੂਰੇ ਦਿਨ ਸੋਸ਼ਲ ਮੀਡੀਆ ਤੇ ਇਸ ਤੇ ਇਸ਼ੂ ਬਣਿਆ ਰਿਹਾ। ਇਸ ਸੀਟ ਤੋਂ ਅਮਿਤ ਸ਼ਾਹ ਚੋਣ ਲੜ ਰਹੇ ਹਨ। ਅੱਜ ਮੁਲਕ ਭਰ 'ਚ ਤੀਜੇ ਫੇਜ਼ ਦੀ ਵੋਟਿੰਗ ਖਤਮ ਹੋ ਚੁੱਕੀ ਹੈ ਤੇ ਵੋਟਿੰਗ ਦੌਰਾਨ ਤਕਰੀਬਨ 60% ਵੋਟਿੰਗ ਦੇਖਣ ਨੂੰ ਮਿਲੀ ਹੈ। ਇਹ ਡਾਟਾ 5 ਵਜੇ ਤੱਕ ਦਾ ਹੈਗਾ ਤੇ ਬਾਕੀ ਟੋਟਲ ਡੇਟਾ ਕੱਲ ਅਪਡੇਟ ਕੀਤਾ ਜਾਊਗਾ। ਇਸ ਤੋਂ ਪਹਿਲਾਂ ਵੀ ECI ਨੇ ਕਈ ਦਿਨਾਂ ਬਾਅਦ ਫਾਈਨਲ ਡੇਟਾ ਪ੍ਰਸਤੁਤ ਕੀਤਾ ਸੀਗਾ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਪੈਣਾ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਉਹ ਹੈਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਸਭਾ ਵਾਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਖਰਗੋਨ ਦੇ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰ ਰਹੇ ਸੀ। ਉੱਥੇ ਉਹਨਾਂ ਨੇ 2 ਆਪਣੇ ਫੇਵਰੇਟ ਜੁਮਲੇ ਕੱਢੇ, ਇੱਕ ਤਾਂ ਪਾਕਿਸਤਾਨ ਵਾਲਾ, ਇੱਕ ਮੁਸਲਮਾਨਾਂ ਤੇ ਹਮਲੇ ਵਾਲਾ। ਪਾਕਿਸਤਾਨ ਤੇ ਉਹਨਾਂ ਨੇ ਕੀ ਕਿਹਾ? ਪਾਕਿਸਤਾਨ ਤੇ ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਸੀਮਾ ਪਾਰ ਤੋਂ ਜਿਹੜੀ ਸਰਹੱਦ ਹੈ ਉਹਦੇ ਪਾਰ ਤੋਂ ਕਾਂਗਰਸ ਵਾਸਤੇ ਟਵੀਟਾਂ ਆਉਣ ਲੱਗੀਆਂ ਨੇ ਤੇ ਇਹਦੇ ਬਦਲੇ ਕਾਂਗਰਸ ਵਾਲੇ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਹੇ ਨੇ। ਉਹਨਾਂ ਨੇ ਚੰਨੀ ਦਾ ਨਾਂ ਲਏ ਬਿਨਾਂ ਇਹ ਕਿਹਾ ਕਿ ਕਾਂਗਰਸ ਦਾ ਇੱਕ ਸਾਬਕਾ ਸੀਐਮ ਤਾਂ ਪਾਕਿਸਤਾਨ ਦੇ ਹਮਲੇ ਨੂੰ ਕਲੀਨ ਚਿੱਟ ਦੇ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਪਾਕਿਸਤਾਨ ਕਈ ਵਾਰ ਆਪਣੀ ਸਪੀਚ 'ਚ ਕੀਤਾ ਤੇ ਕਾਂਗਰਸ ਨੂੰ ਪਾਕਿਸਤਾਨ ਵੱਲੋਂ ਸਪਾਂਸਰਡ ਪਾਰਟੀ ਇਨਡਾਇਰੈਕਟਲੀ ਘੋਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਇਹ ਹਰ ਚੋਣਾਂ 'ਚ ਆਪਾਂ ਦੇਖਦੇ ਹਾਂ ਪਾਕਿਸਤਾਨ ਉਹਨਾਂ ਦੇ ਜ਼ਬਾਨ ਤੋਂ ਹੁੰਦਾ ਹੀ ਹੈ, ਮੁਸਲਮਾਨ ਵੀ ਹੁੰਦੇ ਨੇ ਤੇ ਮੁਸਲਮਾਨਾਂ ਬਾਰੇ ਕੀ ਕਿਹਾ ਉਹ ਵੀ ਸੁਣ ਲਓ। ਮੁਸਲਮਾਨਾਂ ਬਾਰੇ ਉਹਨਾਂ ਨੇ ਕਿਹਾ ਕਿ
ਇਹ ਲੋਕਾਂ ਨੂੰ ਡਿਸਾਈਡ ਕਰਨਾ ਪਊਗਾ ਕਿ ਇਹ ਜਿਹੜਾ ਮੁਲਕ ਹੈਗਾ ਇਹ ਵੋਟ ਜਿਹਾਦ ਤੋਂ ਚੱਲੂਗਾ ਜਾਂ ਫਿਰ ਰਾਮ ਰਾਜ ਤੋਂ ਚੱਲੂਗਾ। ਇਹ ਮਤਲਬ ਤੁਸੀਂ ਦੇਖ ਲਓ, ਇਹ ਸਰੇਆਮ ਕਮਿਊਨਲ ਸਪੀਚ ਹੈਗਾ ਤੇ ECI ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਇਹ ਅੱਜ ਖਰਗੋਨ ਦੇ ਵਿੱਚ ਸੀਗਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਆਪਣਾ ਜਿਹੜਾ ਤੀਜੀ ਫੇਜ਼ ਦੀ VOTING ਚੱਲ ਰਹੀ ਹੈ ਉੱਥੇ ਆਪਣਾ ਵੋਟ ਵੀ ਪਾਇਆ। ਉਹ ਜਿਹੜਾ ਅਹਿਮਦਾਬਾਦ ਸ਼ਹਿਰ ਹੈਗਾ ਗੁਜਰਾਤ ਦਾ, ਉਹ ਗਾਂਧੀ ਨਗਰ ਸੀਟ ਵਿੱਚ ਪੈਂਦਾ ਤੇ ਉੱਥੋਂ BJP ਦਾ ਜਿਹੜਾ ਕੈਂਡੀਡੇਟ ਹੈ ਉਹ ਅਮਿਤ ਸ਼ਾਹ ਹੈਗਾ। ਤੇ ਉੱਥੇ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜਦੋਂ ਨਰਿੰਦਰ ਮੋਦੀ ਵੋਟ ਪਾਣ ਗਿਆ, ਉੱਥੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅੱਖਾਂ ਆਪਣੀਆਂ ਬੰਦ ਕਰ ਲਈਆਂ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਵੋਟ ਪਾਣ ਗਏ ਉੱਥੇ ਪੂਰੇ ਜਿਹੜਾ ਉਹ ਮਤਦਾਨ ਕੇਂਦਰ ਸੀਗਾ, BJP ਦੇ ਝੰਡੇ ਉੱਥੇ ਲੱਗੇ ਹੋਏ ਸੀਗੇ ਤੇ ਏਦਾਂ ਲੱਗ ਰਿਹਾ ਸੀਗਾ ਜਿਵੇਂ BJP ਦੀ ਰੈਲੀ ਹੋ ਰਹੀ ਹੋਵੇ। ਜਿਹੜਾ ਮਤਦਾਨ ਕੇਂਦਰ ਹੁੰਦਾ ਹੈ ਉੱਥੇ ਕਿਸੇ ਵੀ ਕਿਸਮ ਦੇ ਝੰਡੇ ਨਹੀਂ ਲਾਏ ਜਾ ਸਕਦੇ। ਪਿਛਲੀ ਵਾਰ ਤਾਂ ਤੁਸੀਂ ਇਲੈਕਸ਼ਨ ਯਾਦ ਕਰੋ, ਉਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਜਿਹੜੀ ਗਿੱਜੀ ਹੈਗੀ ਆ ਉਹਦੇ ਤੇ ਕਮਲ ਦਾ ਫੂਲ ਲਾ ਕੇ ਵੋਟਾਂ ਪਾਣ ਗਿਆ ਸੀਗਾ ਤੇ ਇਸ ਵਾਰ ਵੀ ਆਪਾਂ ਨੂੰ ਇਹੀ ਦੇਖਣ ਨੂੰ ਮਿਲਿਆ ਹੈਗਾ। ਪਰ ਇਲੈਕਸ਼ਨ ਕਮਿਸ਼ਨ ਉਹਨਾਂ ਦੀ ਕਮਿਊਨਲ ਸਪੀਚ ਤੇ ਵੀ ਚੁੱਪ ਹੈਗਾ ਤੇ ਨਾਲੇ ਨਾਲ ਆਪਾਂ ਗੱਲ ਕਰੀਏ ਤੇ ਉਹਨਾਂ ਦਾ ਜਿਹੜਾ ਅੱਜ VOTING ਪਾਣ ਵਾਲਾ ਸੀਗਾ ਸਾਰਾ ਕੁਝ, ਜਿੱਥੇ ਉਹ ਕਮਲ ਦਾ ਇੰਨਾ ਪ੍ਰਚਾਰ ਕਰ ਰਹੇ ਸੀਗੇ, ਫੂਲ ਦਾ, ਆਪਣੇ ਇਲੈਕਸ਼ਨ ਸਿੰਬਲ ਦਾ, ਉਹਦੇ ਤੇ ਵੀ ਇਲੈਕਸ਼ਨ ਕਮਿਸ਼ਨ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਜਿਹੜੇ ਵਿਪਕਸ਼ੀ ਪਾਰਟੀਆਂ ਹੈਗੀਆਂ ਉਹਨਾਂ ਨੇ ਸ਼ਿਕਾਇਤਾਂ ਬਹੁਤ ਵਾਰ ਕਰੀਆਂ ਹੈਗੀਆਂ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਇੱਕ ਵਾਰ ਉਹਨਾਂ ਨੇ ਸਿੰਬੋਲਿਕ 29 ਅਪ੍ਰੈਲ ਦੇ ਨੇੜੇ ਤੇੜੇ ਉਹਨਾਂ ਨੇ ਇੱਕ ਨੋਟਿਸ ਜ਼ਰੂਰ ਦਿੱਤਾ ਸੀਗਾ, ਉਹਦੇ ਤੇ ਰਾਹੁਲ ਗਾਂਧੀ ਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਪਰ ਅੱਜ ਤੱਕ ਨਹੀਂ ਪਤਾ ਚੱਲਿਆ ਕਿ ਉਸ ਨੋਟਿਸ ਦਾ ਕੀ ਬਣਿਆ। ਨਰਿੰਦਰ ਮੋਦੀ ਹੋਰਾਂ ਨੇ ਉਹਦਾ ਨੋਟਿਸ ਦਾ ਕੀ ਜਵਾਬ ਦਿੱਤਾ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੀ ਕੋਈ ਉਹਦੇ ਬਾਰੇ ਪਬਲਿਕ 'ਚ ਕੋਈ ਜਾਣਕਾਰੀ ਨਹੀਂ ਪਾਈ ਹੈ। ਉਹ ਤੋਂ ਅਗਲੀ ਖਬਰ ਦੀ ਗੱਲ ਕਰੀਏ ਆਪਾਂ, ਉਹ ਹੈਗੀ ਸੋਨੀਆ ਗਾਂਧੀ ਦੀ। ਸੋਨੀਆ ਗਾਂਧੀ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਾਰ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਇਲੈਕਸ਼ਨ ਚੱਲ ਰਿਹਾ ਹੈ ਲੋਕ ਸਭਾ ਦਾ, ਇਹਦੇ 'ਚ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਜ਼ਿਆਦਾ ਐਕਟਿਵ ਦਿਖਾਈ ਦੇ ਰਹੇ ਨੇ ਜਾਂ ਫਿਰ ਖੜਗੇ ਹੋਰੀ ਹੋ ਗਿਆ, ਦੂਜੇ ਹੋਰ ਆਗੂ ਹੋ ਗਏ। ਪਰ ਸੋਨੀਆ ਗਾਂਧੀ ਆਪਾਂ ਨੂੰ ਗਰਾਊਂਡ ਫੀਲਡ 'ਚ ਦੇਖਣ ਨੂੰ ਨਹੀਂ ਮਿਲ ਰਹੀ ਤੇ ਸੋਨੀਆ ਗਾਂਧੀ ਰਾਏਬਰੇਲੀ ਦੀ ਸੀਟ ਤੋਂ ਚੋਣ ਲੜਦੀ ਹੁੰਦੀ ਸੀਗੀ। ਉਹਨੇ ਇਸ ਵਾਰ ਲੋਕ ਸਭਾ ਦੇ ਚੋਣਾਂ ਵਿੱਚ ਵੀ ਹਿੱਸਾ ਨਹੀਂ ਲਿਆ, ਕਿੱਥੋਂ ਵੀ ਉਹ ਚੋਣ ਨਹੀਂ ਲੜ ਰਹੀ, ਬਲਕਿ ਰਾਜਸਥਾਨ ਤੋਂ ਉਹ ਰਾਜ ਸਭਾ ਦੀ ਮੈਂਬਰ ਚੁਣ ਕੇ ਗਈ ਹੈਗੀ ਆ। ਤੇ ਜਦੋਂ ਮੈਂਬਰ ਚੁਣੀ ਜਾ ਰਹੀ ਸੀ ਰਾਜ ਸਭਾ ਦੀ, ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੁਣ ਲੋਕ ਸਭਾ ਚੋਣ ਨਹੀਂ ਲੜਾਂਗੀ ਤੇ ਇੱਕ ਹਿਸਾਬ ਨਾਲ ਉਹਨਾਂ ਨੇ ਜਿਹੜੀ ਇਲੈਕਟੋਰਲ ਪੋਲਿਟਿਕਸ, ਐਕਟਿਵ ਪੋਲਿਟਿਕਸ ਉਹ ਤੋਂ ਸੰਨਿਆਸ ਲੈ ਰੱਖਿਆ ਹੈਗਾ। ਤੇ ਪਰ ਉਹਨਾਂ ਨੇ ਅੱਜ ਇੱਕ ਵੀਡੀਓ ਜਾਰੀ ਕੀਤਾ ਹੈ, ਵੀਡੀਓ ਸੰਦੇਸ਼। ਉਹਦੇ 'ਚ ਉਹਨਾਂ ਨੇ ਕਿਹਾ ਕਿ ਮੁਲਕ ਦੇ ਜਿਹੜੇ ਬੇਰੋਜ਼ਗਾਰ ਹੋ ਗਏ, ਮਹਿਲਾਵਾਂ ਹੋ ਗਈਆਂ, ਆਦਿਵਾਸੀ ਹੋ ਗਏ, ਦਲਿਤ ਹੋ ਗਏ ਜਾਂ ਫਿਰ ਮਾਈਨੋਰਿਟੀ ਹੋ ਗਈਆਂ, ਉਹਨਾਂ ਦਾ ਬਹੁਤ ਬੁਰਾ ਹਾਲ ਹੈਗਾ ਤੇ ਉਹ BJP ਅਤੇ ਨਰਿੰਦਰ ਮੋਦੀ ਨੀਅਤ ਕਰਕੇ ਹੈਗਾ, ਉਹਨਾਂ ਦੀ ਨੀਅਤ ਇਹਨਾਂ ਬਾਰੇ ਖਰਾਬ ਹੈਗੀ ਆ, ਇਸ ਕਰਕੇ ਹੀ ਉਹ ਇਸ ਬੁਰੇ ਹਾਲ 'ਚ ਜੀ ਰਹੇ ਹਨ। ਤੇ ਉਹਨਾਂ ਦੇ ਇਸ ਵੀਡੀਓ ਨੂੰ ਕਾਂਗਰਸ ਪਾਰਟੀ ਵਾਲੇ ਲਗਾਤਾਰ ਪ੍ਰਚਾਰ ਕਰ ਰਹੇ ਹਨ ਤੇ ਇਹਨੂੰ ਇਹ ਮੰਨਿਆ ਜਾ ਰਿਹਾ ਕਿ ਇਹ ਇਸ ਚੋਣ ਪ੍ਰਚਾਰ 'ਚ ਜਿਹੜਾ ਕਾਂਗਰਸ ਪਾਰਟੀ ਵੱਲੋਂ ਇਹ ਸੋਨੀਆ ਗਾਂਧੀ ਇਸੇ ਕਿਸਮ ਦੀ ਹੀ ਭੂਮਿਕਾ ਨਿਭਾ ਰਹੀ ਹੈ। ਉਦਾਂ ਉਹ ਜਿਹੜੇ ਫੈਸਲੇ ਹੋ ਰਹੇ ਹਨ ਟਿਕਟ ਵੰਡਵਾਰੇ ਦੇ ਜਾਂ ਫਿਰ ਹੋਰ ਦੂਜੇ ਜਿਹੜੇ ਪੋਲੀਟੀਕਲ ਫੈਸਲੇ ਕਾਂਗਰਸ ਪਾਰਟੀ ਲੈ ਰਹੀ ਹੈ, ਉਹਦੇ 'ਚ ਕਿਤੇ ਨਾ ਕਿਤੇ ਸ਼ਾਮਿਲ ਰਹਿੰਦੀ ਹੈਗੀ ਆ ਸੋਨੀਆ ਗਾਂਧੀ। ਪਰ ਕਿਤੇ ਨਾ ਕਿਤੇ ਇੱਕ ਰਿਟਾਇਰਮੈਂਟ ਹੋ ਗਈ ਹੈ ਤੇ ਮੇਨ ਜਿਹੜਾ ਕੰਮ ਹੈਗਾ ਉਹ ਸਾਰਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤੇ ਛੱਡਿਆ ਹੋਇਆ ਹੈਗਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗਾ ਲਾਲੂ ਯਾਦਵ ਦਾ ਬਿਆਨ OBC ਰਿਜ਼ਰਵੇਸ਼ਨ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵਾਰ ਕਹਿ ਚੁੱਕੇ ਨੇ ਕਿ ਜਿਹੜਾ OBCs ਦਾ ਰਿਜ਼ਰਵੇਸ਼ਨ ਹੈਗਾ ਕਾਂਗਰਸ ਪਾਰਟੀ ਵਾਲੇ ਸਾਰਾ ਖੋ ਕੇ ਮੁਸਲਮਾਨ ਨੂੰ ਦੇ ਦੇਣਗੇ ਤੇ ਮੁਸਲਮਾਨ ਰਿਜ਼ਰਵੇਸ਼ਨ ਨੂੰ, ਮੁਸਲਮਾਨਾਂ ਦੇ ਰਿਜ਼ਰਵੇਸ਼ਨ ਨੂੰ ਇੱਕ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਦੇ ਤੇ ਲਾਲੂ ਯਾਦਵ ਨੇ ਇੱਕ ਬਹੁਤ ਵਧੀਆ ਬਿਆਨ ਦਿੱਤਾ। ਲਾਲੂ ਯਾਦਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਨਹੀਂ ਪਤਾ ਕਿ ਜਿਹੜਾ ਰਿਜ਼ਰਵੇਸ਼ਨ ਦਾ ਆਧਾਰ ਹੈਗਾ, ਜਿਹੜਾ ਬੇਸ ਹੈਗਾ, ਉਹ ਰਿਲੀਜਨ ਵਾਲਾ ਨਹੀਂ ਹੈਗਾ, ਉਹ ਸਮਾਜਿਕ ਜਿਹੜਾ ਸੋਸ਼ਲ ਬੈਕਵਰਡਨੈਸ ਹੈ, ਸਮਾਜਿਕ ਪਿਛੜਾਪਨ ਹੈ, ਉਹ ਇਹਦਾ ਆਧਾਰ ਹੈਗਾ। ਇਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਮੰਡਲ ਕਮਿਸ਼ਨ ਦੀ ਰਿਪੋਰਟ ਪੜ੍ਹੀ ਹੈ, ਨਾ ਕੁਝ ਹੋਰ ਪੜ੍ਹਿਆ ਹੈ, ਇਹ ਸਿਰਫ ਬਿਆਨ ਦੇਈ ਜਾ ਰਿਹਾ ਹੈ। ਤੇ ਇਹ ਲਾਲੂ ਯਾਦਵ ਨੇ ਕਿਹਾ ਕਿ ਤੇ ਲਾਲੂ ਯਾਦਵ ਨੇ ਇਹ ਵੀ ਕਿਹਾ ਕਿ ਮੁਸਲਮਾਨਾਂ ਦਾ ਰਿਜ਼ਰਵੇਸ਼ਨ ਬਣਦਾ ਹੈਗਾ ਤੇ ਅਸੀਂ ਉਹਦਾ ਉੱਤੇ ਤੇ ਪੈਰਾ ਵੀ ਦੇਵਾਂਗੇ। ਉਹਦਾ ਮੈਂ 80 ਦਾ ਦਹਾਕਾ ਤੁਹਾਨੂੰ ਯਾਦ ਕਰਾ ਦੇਵਾਂ, ਪੰਜਾਬ ਦੇ ਵਿੱਚ ਮੂਵਮੈਂਟ ਚੱਲ ਰਹੀ ਸੀਗੀ 86-87 ਦੇ ਵਿੱਚ, ਤੇ ਉਦੋਂ ਜਦੋਂ ਮੰਡਲ ਕਮਿਸ਼ਨ ਦੀ ਰਿਪੋਰਟ ਤੇ ਬਹਿਸ ਹੋ ਰਹੀ ਸੀ, ਉਦੋਂ ਜਿਹੜੇ ਖੜਕੂ ਲਹਿਰ ਵਾਲੇ ਬੰਦੇ ਸੀਗੇ ਉਹਨਾਂ ਨੇ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਸਮਰਥਨ ਕੀਤਾ ਸੀ ਤੇ ਇਹ ਕਿਹਾ ਸੀਗਾ ਕਿ ਜਿਹੜੇ ਬੈਕਵਰਡ ਹੈਗੇ ਉਹਨਾਂ ਨੂੰ ਇਸ ਕਿਸਮ ਦਾ ਰਿਜ਼ਰਵੇਸ਼ਨ ਮਿਲਣਾ ਚਾਹੀਦਾ। ਤੇ ਉਹਨਾਂ ਨੇ ਜਿਹੜੇ ਹੋਰ ਬਹੁਜਨ ਸੀਗੇ ਤੇ ਹੋਰ ਜਿਹੜੇ ਜਿਨ੍ਹਾਂ ਨਾਲ ਧੱਕਾ ਹੁੰਦਾ ਇੰਡੀਆ ਦੇ ਵਿੱਚ, ਉਹਨਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ, ਇੱਕ ਫਰੰਟ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ।
ਉਸ ਤੋਂ ਜੇ ਅਗਲੀ ਆਪਾਂ ਖਬਰ ਦੀ ਗੱਲ ਕਰੀਏ, ਉਹ ਹੈਗੀ ਆ ਰਾਧਿਕਾ ਖੇੜਾ ਬਾਰੇ। ਰਾਧਿਕਾ ਖੇੜਾ ਤੁਹਾਨੂੰ ਪਤਾ ਕਿ ਕਾਂਗਰਸ ਦੀ ਨੈਸ਼ਨਲ ਮੀਡੀਆ ਕੋਆਰਡੀਨੇਟਰ ਹੁੰਦੀ ਸੀਗੀ, ਪਰ ਉਹ ਉਹਨਾਂ ਨੇ ਇਸਤੀਫਾ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਰਾਮ ਮੰਦਿਰ ਦੇ ਦਰਸ਼ਨ ਕਰਨ ਗਈ ਸੀ, ਉਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਨੇ ਮੈਨੂੰ ਆਈਸੋਲੇਟ ਕਰ ਦਿੱਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਛੱਤੀਸਗੜ੍ਹ ਦੇ ਵਿੱਚ ਇੱਕ ਇਸ਼ੂ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਸੀ। ਉਹ ਛੱਤੀਸਗੜ੍ਹ ਦੇ ਕਾਂਗਰਸ ਦੇ ਦਫ਼ਤਰ 'ਚ ਸੀਗੀ, ਉੱਥੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਜਿਹਦੇ 'ਚ ਉਹ ਬਹਿ ਕੇ ਉੱਥੇ ਰੋ ਰਹੀ ਹੈਗੀ ਤੇ ਜ਼ੋਰ ਨਾਲ ਉਹ ਜਿਹੜਾ ਉੱਥੇ ਪ੍ਰਵਕਤਾ ਸੀਗੇ ਕਾਂਗਰਸ ਦੇ ਉਹਨਾਂ ਤੇ ਚੱਲਾ ਰਹੀ ਹੈ। ਤੇ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਕੱਲ ਉਹਨਾਂ ਨੇ ਇਸਤੀਫਾ ਦਿੱਤਾ ਸੀਗਾ ਤੇ ਅੱਜ ਬੀਜੇਪੀ 'ਚ ਸ਼ਾਮਿਲ ਹੋ ਗਏ ਹੈਗੇ ਆ। ਤੇ ਰਾਧਿਕਾ ਖੇੜਾ ਨਾਲ ਜਿਹੜੇ ਬਾਲੀਵੁੱਡ ਦੇ ਐਕਟਰ ਹੈਗੇ ਆ ਸ਼ੇਖਰ ਸੁਮਨ, ਜਿਹਦਾ ਠੀਕ ਠਾਕ ਨਾਂ ਹੈਗਾ, ਵੱਡਾ ਨਾਂ ਹੈ ਸ਼ੇਖਰ ਸੁਮਨ, ਉਹ ਵੀ ਬੀਜੇਪੀ 'ਚ ਸ਼ਾਮਿਲ ਹੋਇਆ ਹੈ। ਤੇ ਇਹਨਾਂ ਦੋਵਾਂ ਦੇ ਸ਼ਾਮਿਲ ਹੋਣ ਤੋਂ ਬਾਅਦ ਜਿਹੜੇ ਛੱਤੀਸਗੜ੍ਹ ਦੇ ਸਾਬਕਾ ਸੀਐਮ ਹੈਗੇ ਆ ਭੂਪੇਸ਼ ਬਘੇਲ ਕਾਂਗਰਸ ਪਾਰਟੀ ਦੇ, ਉਹਨਾਂ ਨੇ ਇੱਕ ਬਿਆਨ ਦੇ ਕੇ ਕਿਹਾ ਕਿ ਰਾਧਿਕਾ ਖੇੜਾ ਨੇ ਜੋ ਕੁਝ ਕੀਤਾ ਇਹਦੀ ਸਕ੍ਰਿਪਟ ਉਹ ਪਹਿਲਾਂ ਇੱਕ ਹਫ਼ਤੇ ਤੋਂ ਪਹਿਲਾਂ ਹੀ ਚਾਲੂ ਕਰ ਰੱਖੀ ਸੀਗੀ। ਉਹਨਾਂ ਨੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਰੋਲਾ ਪਾਇਆ, ਉੱਥੇ ਰੋਆ ਦੋਈ ਕੀਤੀ ਤੇ ਇਸ ਕਿਸਮ ਦਾ ਮਾਹੌਲ ਬਣਾਇਆ ਕਿ ਦੇਖੋ ਕਾਂਗਰਸ ਪਾਰਟੀ ਤਾਂ ਐਂਟੀ ਰਾਮ ਮੰਦਿਰ ਹੈਗੀ ਆ ਜਾਂ ਫਿਰ ਐਂਟੀ ਵੂਮਨ ਹੈਗੀ ਆ, ਤੇ ਹੁਣ ਉਹ ਬੀਜੇਪੀ 'ਚ ਜਾ ਕੇ ਸ਼ਾਮਿਲ ਹੋ ਗਏ। ਤੇ ਸਾਨੂੰ ਦੱਸੋ ਕਿ ਜਿਹੜੀ ਇਹ ਸਕ੍ਰਿਪਟ ਬਣਾਈ ਹੈਗੀ ਆ ਇਹ ਕਿਹਦੇ ਅਸਾਰੇ ਤੇ ਬਣਾਈ ਸੀਗੀ ਤੇ ਇਹ ਕਦੋਂ ਤੋਂ ਇਹਨਾਂ ਨੇ ਚਾਲੂ ਕਰ ਰੱਖੀ ਸੀਗੀ। ਹਾਲਾਂਕਿ ਇਹ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਲਗਾਤਾਰ ਕਾਂਗਰਸ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ। ਉਹਨਾਂ ਦੇ ਜਿਹੜੇ ਬੰਦੇ ਹੈਗੇ ਉਹ ਲਗਾਤਾਰ ਬੀਜੇਪੀ 'ਚ ਸ਼ਾਮਿਲ ਹੋ ਰਹੇ ਹਨ। ਤੇ ਉਸ ਤੋਂ ਪਹਿਲਾਂ ਗੌਰਵ ਵੱਲਭ ਹੋਰੀ ਹੋ ਗਏ, ਹੋਰ ਦੂਜੇ ਆਗੂ ਹੋ ਗਏ, ਬਹੁਤ ਸਾਰੇ ਸਾਬਕਾ ਸੀਐਮ ਵੀ ਬੀਜੇਪੀ 'ਚ ਜਾ ਚੁੱਕੇ ਹਨ। ਤੇ ਜਿਹੜੀ ਕਾਂਗਰਸ ਪਾਰਟੀ ਹੈ ਆਰਗੇਨਾਈਜੇਸ਼ਨਲੀ ਇਹਦੇ ਤੇ ਕੋਈ ਕੰਮ ਨਹੀਂ ਕਰ ਰਹੀ ਹੈ, ਬਲਕਿ ਮੈਂ ਤਾਂ ਇਹ ਕਹਾਂਗਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਤਾਂ ਆਪਣੇ ਆਰਗੇਨਾਈਜੇਸ਼ਨ ਨੂੰ ਹੋਰ ਕਮਜ਼ੋਰ ਕਰ ਰਹੀ ਹੈ। ਇਹਦੇ ਕੋਈ ਸੀਰੀਅਸਲੀ ਇਹਦੇ ਤੇ ਰੀਥਿੰਕ ਨਹੀਂ ਕਰ ਰਹੀ, ਕੋਈ ਮੈਚੁਰਿਟੀ ਵਾਲਾ ਬਿਆਨ ਵੀ ਨਹੀਂ ਦਿੰਦੀ ਹੈਗੀ ਕਿ ਅਸੀਂ ਰੀਥਿੰਕ ਕਰਾਂਗੇ, ਦੇਖਾਂਗੇ ਕਿ ਇਹ ਸਾਰਾ ਮਸਲਾ ਕੀ ਹੈ। ਇਸ ਕਿਸਮ ਦਾ ਕਦੇ ਕੋਈ ਬਿਆਨ ਨਹੀਂ ਆਉਂਦਾ, ਨਾ ਹੀ ਕੋਈ ਕਮੇਟੀ ਬਣਾਉਂਦੇ ਕਿ ਅਗਲੇ ਕਿ ਦੇਖਾਂਗੇ ਕਿ ਸਾਡੇ ਆਰਗੇਨਾਈਜੇਸ਼ਨ 'ਚ ਕੀ ਕਮਜ਼ੋਰੀ ਆ ਰਹੀ ਹੈ ਕਿ ਜਿਹੜੇ ਲੋਕ ਸਾਨੂੰ ਛੱਡ ਕੇ ਜਾ ਰਹੇ ਨੇ। ਤੇ ਮੈਨੂੰ ਲੱਗਦਾ ਕਿ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਕਾਂਗਰਸ ਦਾ ਉਹ ਖਾਸਾ ਵੀਕ ਹੈਗਾ ਤੇ ਉਸੇ ਕਰਕੇ ਹੀ ਇੰਨੇ ਜ਼ਿਆਦਾ ਲੋਕ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਜਾ ਰਹੇ ਹਨ। ਉਤੋਂ ਅਗਲੀ ਖਬਰ ਦੀ ਗੱਲ ਕਰੀਏ, ਉਹ ਫਾਰੂਕ ਅਬਦੁੱਲੇ ਦਾ ਬਿਆਨ ਹੈਗਾ। ਫਾਰੂਕ ਅਬਦੁੱਲਾ ਸਾਬਕਾ ਸੀਐਮ ਜੰਮੂ ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਵੱਡੇ ਆਗੂ, ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਸ਼ਾਮਿਲ ਹੋਏ ਸੀ ਇੰਡੀਆ ਦੇ ਵਿੱਚ ਤੇ ਉਹ ਜਿਹੜਾ ਭਾਰਤ ਸੀਗਾ ਉਹ ਗਾਂਧੀ ਦਾ ਭਾਰਤ ਸੀਗਾ, ਜਿੱਥੇ ਧਰਮ ਦੇ ਆਧਾਰ ਤੇ ਸਾਡੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ ਸੀਗਾ, ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਸੀਗਾ। ਤੇ ਹੁਣ ਇਹ ਨਰਿੰਦਰ ਮੋਦੀ ਦਾ ਜਿਹੜਾ ਹਿੰਦੁਸਤਾਨ ਹੈਗਾ ਇਹਦੇ 'ਚ ਆਪਾਂ ਦੇਖ ਰਹੇ ਹਾਂ ਕਿ ਮੁਸਲਮਾਨਾਂ ਨਾਲ ਭੇਦਭਾਵ ਹੋ ਰਿਹਾ ਹੈ। ਤੇ ਉਹਨਾਂ ਨੇ ਕਿਹਾ ਕਿ ਅਸੀਂ ਗਾਂਧੀ ਦੇ ਮੁਲਕ 'ਚ ਸ਼ਾਮਿਲ ਹੋਏ ਸੀ, ਹਿੰਦੁਸਤਾਨ 'ਚ ਸ਼ਾਮਿਲ ਹੋਏ ਸੀ, ਨਾ ਕਿ ਅਸੀਂ ਨਰਿੰਦਰ ਮੋਦੀ ਦੇ ਹਿੰਦੁਸਤਾਨ 'ਚ ਸ਼ਾਮਿਲ ਹੋਏ ਸੀ। ਉਹਨਾਂ ਨੇ ਕਿਹਾ ਕਿ ਅਸੀਂ ਦੁਬਾਰਾ ਗਾਂਧੀ ਦਾ ਮੁਲਕ ਬਣਾਉਣਾ ਚਾਹੁੰਦੇ ਹਾਂ ਜਿੱਥੇ ਇਨਸਾਨੀਅਤ ਹੋਵੇ, ਇਨਸਾਨ ਦੀ ਮਦਦ ਕਰੇ ਬਿਨਾਂ ਹਿੰਦੂ ਮੁਸਲਿਮ ਦੇਖੇ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹਦੇ ਬਾਰੇ ਜੇ ਆਪਾਂ ਗੱਲ ਕਰੀਏ, ਉਹ ਆਮ ਆਦਮੀ ਪਾਰਟੀ ਬਾਰੇ ਹੈਗੀ ਆ। ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਜਿਹੜੇ ਕਿ ਅਰਵਿੰਦ ਕੇਜਰੀਵਾਲ ਹੈਗੇ ਆ, ਉਹ ਜੇਲ੍ਹ 'ਚ ਬੈਠੇ ਹੈਗੇ ਆ। ਉਹਨਾਂ ਦੀ ਜ਼ਮਾਨਤ ਯਾਚਕਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀਗੀ, ਜਿਹਦੇ 'ਚ ਜਿਹੜੇ ਈਡੀ ਵੱਲੋਂ ਤੁਸ਼ਾਰ ਮਹਿਤਾ ਹੋਰੀ ਪ੍ਰਸਤੁਤ ਹੋਏ ਸੀਗੇ। ਉਹਨਾਂ ਨੇ ਸਾਫ਼ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਸਿਰਫ ਇਸ ਕਰਕੇ ਜ਼ਮਾਨਤ ਨਹੀਂ ਦੇ ਸਕਦੇ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਹੈਗਾ, ਤੇ ਸੁਪਰੀਮ ਕੋਰਟ ਨੇ ਕਿਹਾ ਸੀ ਇਸ ਆਧਾਰ ਤੇ ਨਹੀਂ ਦੇ ਰਹੇ ਹਾਂ ਇਹਨੂੰ ਜ਼ਮਾਨਤ, ਅਸੀਂ ਮੈਰਿਟ ਹੀ ਕੰਸੀਡਰ ਕਰਾਂਗੇ, ਪਰ ਤੁਸੀਂ ਖਾਮਖਾਏ ਨੂੰ ਅਪੋਜ਼ ਨਾ ਕਰੋ। ਉਸ ਤੋਂ ਇਲਾਵਾ ਅੱਜ ਸੁਪਰੀਮ ਕੋਰਟ ਨੇ ਕੋਈ ਇਹਦੇ ਤੇ ਫੈਸਲਾ ਨਹੀਂ ਸੁਣਾਇਆ, ਬਲਕਿ ਉਹਨਾਂ ਨੇ ਇੱਕ ਸੰਕੇਤ ਦੇ ਦਿੱਤਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਪੂਰੇ ਮਾਮਲੇ ਦੇ ਵਿੱਚ ਸੁਣਵਾਈ ਕਰਾਂਗੇ। ਕੱਲ ਵੀ ਆਪਾਂ ਦੇਖਿਆ ਸੀਗਾ ਕਿ ਇਸ ਤਰੀਕੇ ਨਾਲ ਉਹਨਾਂ ਨੇ ਸੰਕੇਤ ਦੇ ਕੇ ਛੱਡ ਦਿੱਤੇ ਸੀਗੇ। ਹੁਣ ਦੇਖਣਾ ਹੋਊਗਾ ਕਿ ਕੀ ਅਰਵਿੰਦ ਕੇਜਰੀਵਾਲ ਬਾਹਰ ਆ ਪਾਣਗੇ ਜਾਂ ਨਹੀਂ ਆ ਪਾਣਗੇ। ਈਡੀ ਨੇ ਅੱਜ ਇੱਕ ਮਾਰਕੇ ਦੀ ਗੱਲ ਹੋਰ ਕਹੀ ਹੈ। ਈਡੀ ਨੇ ਕਿਹਾ ਕਿ ਪਹਿਲਾਂ ਅਸੀਂ ਜਦੋਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਸੀ ਉਦੋਂ ਸਾਨੂੰ ਨਹੀਂ ਲੱਗਦਾ ਸੀਗਾ ਕਿ ਅਰਵਿੰਦ ਕੇਜਰੀਵਾਲ ਵੀ ਇਹਦੇ ਵਿੱਚ ਇਨਵੋਲਵ ਮਿਲੂਗਾ, ਪਰ ਜਦੋਂ ਅਸੀਂ ਇਹਨੂੰ ਹੋਰ ਡੀਪ ਜਾਂਦੇ ਗਏ ਉਦੋਂ ਅਸੀਂ ਅਰਵਿੰਦ ਕੇਜਰੀਵਾਲ ਦੀ ਇਨਵੋਲਵਮੈਂਟ ਇਸ ਮਾਮਲੇ ਤੇ ਦੇਖੀ ਹੈਗੀ। ਇਸੇ ਕਰਕੇ ਅਸੀਂ ਇਹਦੀ ਜਿਹੜੀ ਜ਼ਮਾਨਤ ਯਾਚਕਾ ਹੈ, ਜਿਹੜੀ ਜ਼ਮਾਨਤ ਦੀ ਅਰਜ਼ੀ ਹੈਗੀ ਇਹਨੂੰ ਅਪੋਜ਼ ਕਰ ਰਹੇ ਹੈਗੇ ਆ। ਇਸ ਤੋਂ ਇਲਾਵਾ ਜਿਹੜੇ ਦਿੱਲੀ ਦੇ ਇੱਕ ਹੋਰ ਵੱਡੇ ਆਗੂ ਹੈਗੇ ਆ ਆਮ ਆਦਮੀ ਪਾਰਟੀ ਦੇ, ਤੇ ਦਿੱਲੀ ਦੇ ਡਿਪਟੀ ਜਿਹੜਾ ਮੁੱਖ ਮੰਤਰੀ ਹੈਗੇ ਆ, ਡਿਪਟੀ ਸੀਐਮ ਮਨੀਸ਼ ਸਿਸੋਦੀਆ, ਸਾਬਕਾ ਕਹਿ ਸਕਦੇ ਹਾਂ, ਹੁਣ ਤਾਂ ਉਹ ਉਸ ਪੋਸਟ ਤੇ ਨਹੀਂ ਹੈਗੇ ਆ, ਤੇ ਉਹ ਵੀ ਜੇਲ੍ਹ 'ਚ ਬੈਠੇ ਹੈਗੇ ਆ। ਉਹਨਾਂ ਦੀ ਵੀ ਰਾਉਜ਼ ਐਵੇਨਿਊ ਕੋਰਟ 'ਚ ਜ਼ਮਾਨਤ ਲੱਗੀ ਹੋਈ ਸੀਗੀ, ਜਿਹਦੇ 'ਚ ਰਾਉਜ਼ ਐਵੇਨਿਊ ਕੋਰਟ ਨੇ 15 ਮਈ ਤੱਕ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਨੂੰ ਐਕਸਟੈਂਡ ਕਰ ਦਿੱਤਾ ਹੈ ਤੇ ਉਹ 15 ਮਈ ਤੱਕ ਜੇਲ੍ਹ 'ਚ ਹੀ ਰਹਿਣਗੇ। 15 ਮਈ ਨੂੰ ਦੁਬਾਰਾ ਉਹਨਾਂ ਦੀ ਯਾਚਕਾ ਤੇ ਸੁਣਵਾਈ ਹੋਊਗੀ ਤੇ ਦੇਖਣਾ ਹੋਊਗਾ ਕਿ ਉਹਦੇ 'ਚ ਕੀ ਬਣੂਗਾ।
ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਵਿੱਚ ਜਿਹੜੇ ਵੱਡੇ ਆਗੂ ਹੁੰਦੇ ਸੀਗੇ ਉਹ ਤਾਂ ਸਾਰੇ ਜੇਲ੍ਹ 'ਚ ਹੀ ਬੈਠੇ ਹੈਗੇ ਆ, ਤੇ ਉਹਨਾਂ ਦਾ ਜਿਹੜਾ ਸਾਰਾ ਇੱਕ ਅਸਰ ਆਪਾਂ ਕਹੀਏ ਦਿੱਲੀ ਦੇ ਜਿਹੜੇ 7 ਲੋਕ ਸਭਾ ਸੀਟਾਂ ਹੈਗੀਆਂ ਉਹਨਾਂ ਤੇ ਪੈ ਰਿਹਾ ਹੈ। ਤੇ ਕਿਤੇ ਨਾ ਕਿਤੇ ਬੀਜੇਪੀ ਹੈਗੀ ਆ ਉਹ ਇਸ ਵਕਤ ਲੀਡ ਲੈ ਰਹੀ ਹੈ। ਜੇ ਅਰਵਿੰਦ ਕੇਜਰੀਵਾਲ ਹੋ ਰਹੀ ਹੈ, ਫਿਰ ਮਨੀਸ਼ ਸਿਸੋਦੀਆ ਹੋ ਰਹੀ, ਬਾਹਰ ਆਉਂਦੇ ਨੇ ਜੇਲ੍ਹ ਤੋਂ, ਤਾਂ ਫਿਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਦਿੱਲੀ ਦੇ ਵਿੱਚ ਇੱਕ ਠੀਕ ਠਾਕ ਮਾਹੌਲ ਬਣ ਸਕਦਾ। ਪਰ ਦੇਖਣਾ ਹੋਊਗਾ ਕਿ ਉਹਨਾਂ ਨੂੰ ਜ਼ਮਾਨਤ ਮਿਲਦੀ ਹੈਗੀ ਜਾਂ ਫਿਰ ਨਹੀਂ ਮਿਲਦੀ। ਕਿਤੇ ਨਾ ਕਿਤੇ ਇਹ ਇਲੈਕਸ਼ਨਾਂ ਨਾਲ ਜੁੜ ਕੇ ਹੀ ਇਹਨਾਂ ਦੀ ਜ਼ਮਾਨਤ ਨੂੰ ਆਪਾਂ ਨੂੰ ਦੇਖਣਾ ਚਾਹੀਦਾ। ਉਸ ਤੋਂ ਜਿਹੜੀ ਅਗਲੀ ਖਬਰ ਹੈਗੀ ਆ ਉਹ ਜੇ ਉਹਦੀ ਆਪਾਂ ਗੱਲ ਕਰੀਏ, ਉਹ ਅੱਜ VOTING ਵਾਲੀ ਹੈਗੀ ਆ। ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਤੀਜੇ ਫੇਜ਼ ਦੀ VOTING ਹੋ ਰਹੀ ਹੈ, ਤੇ ਇੱਕ ਜ਼ਿਲ੍ਹੇ ਬਾਰੇ ਬਹੁਤ ਜ਼ਿਆਦਾ ਚਰਚਾ ਹੋ ਰਹੀ, ਇੱਕ ਸੀਟ ਬਾਰੇ, ਉਹ ਹੈਗੀ ਆ ਉੱਤਰ ਪ੍ਰਦੇਸ਼ ਦੀ ਸੰਭਲ ਸੀਟ। ਉੱਥੇ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋਈਆਂ ਜਿਹਦੇ 'ਚ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਜਿਹੜੀ ਪੁਲਿਸ ਹੈਗੀ ਆ ਉਹ ਮੁਸਲਮਾਨ ਵੋਟਰਾਂ ਨੂੰ ਉਹਨਾਂ ਦੇ ਜਿਹੜੇ VOTING ਸੈਂਟਰ ਹੈਗੇ ਉੱਥੋਂ ਭਜਾ ਰਹੇ ਨੇ, ਉਹਨਾਂ ਤੇ ਲਾਠੀ ਚਾਰਜ ਕਰ ਰਹੇ ਨੇ। ਕਈ ਥਾਵਾਂ ਤੇ ਮੁਸਲਮਾਨਾਂ ਨੇ ਇਹ ਆਰੋਪ ਵੀ ਲਾਇਆ ਹੈਗਾ ਕਿ ਉਹਨਾਂ ਦੇ ਜਿਹੜੇ ਆਇਡੈਂਟੀ ਕਾਰਡ ਸੀਗੇ ਉਹ ਪੁਲਿਸ ਨੇ ਖੋਲੇ ਹਨ ਤੇ ਉਹਨਾਂ ਨੂੰ ਵੋਟ ਨਹੀਂ ਪਾਣ ਦੇ ਰਹੇ। ਤੇ ਇਹ ਜਿਹੜਾ ਉੱਤਰ ਪ੍ਰਦੇਸ਼ ਪੁਲਿਸ ਦਾ ਜਿਹੜਾ ਇਹ ਰਵੱਈਆ ਦੇਖਣ ਨੂੰ ਮਿਲਿਆ ਹੈਗਾ, ਇਹ ਖਾਸਾ ਚਿੰਤਾ ਦਾ ਵਿਸ਼ਾ ਹੈਗਾ। ਇਲੈਕਸ਼ਨ ਕਮਿਸ਼ਨ ਨੂੰ ਇਹਦੇ ਤੇ ਨੋਟਿਸ ਲੈਣਾ ਚਾਹੀਦਾ। ਹਾਲਾਂਕਿ ਜਿਹੜੀ ਸੰਭਲ ਪੁਲਿਸ ਹੈ ਉਹਨੇ ਇੱਕ ਟਵੀਟ ਕਰਕੇ ਕਿਹਾ ਕਿ ਅਸੀਂ ਸਿਰਫ ਡਿਸਿਪਲਿਨ ਮੇਨਟੇਨ ਕਰਾ ਰਹੇ ਸੀਗੇ, ਅਸੀਂ ਕੋਈ ਉਹਨਾਂ ਨੂੰ ਵੋਟ ਪਾਣ ਤੋਂ ਨਹੀਂ ਰੋਕ ਰਹੇ ਸੀ। ਤੇ ਤੁਸੀਂ ਡਿਸਿਪਲਿਨ ਮੇਨਟੇਨ ਲਾਠੀ ਚਾਰਜ ਕਰਕੇ ਡਾਂਗ ਫੇਰ ਕੇ ਥੋੜੀ ਨਾ ਕਰਾਉਂਗੇ, ਤੁਸੀਂ ਉਹਨਾਂ ਦੇ VOTING ਕਾਰਡ ਥੋੜੀ ਨਾ ਖੋਲੋਗੇ। ਉਹ ਇੱਕ ਟਰਸਟ ਹੁੰਦਾ ਹੈ ਜਿਹੜਾ ਪੁਲਿਸ ਹੁੰਦੀ ਹੈ ਉਹਦੇ ਤੇ ਲੋਕਾਂ ਦਾ, ਤੇ ਤੁਸੀਂ ਲੋਕਾਂ ਨਾਲ ਵਧੀਆ ਵਿਵਹਾਰ ਨਹੀਂ ਕਰੋਗੇ, ਜੇ ਉਹਨਾਂ ਤੇ ਤੁਸੀਂ ਡਾਂਗ ਫੇਰੋਗੇ ਤਾਂ ਫਿਰ ਜਿਹੜੀ ਪੁਲਿਸਿਆ ਦਹਿਸ਼ਤ ਹੈ, ਪੁਲਿਸ ਟੈਰਰਿਜ਼ਮ, ਉਹ ਤਾਂ ਫੈਲੂਗਾ ਹੀ ਤੇ ਲੋਕ ਵੋਟ ਕਿਤੇ ਪਾਣ ਆਣਗੇ। ਇਹਦਾ ਫਰਕ ਆਪਾਂ ਨੂੰ ਇੱਥੇ VOTING ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਉੱਤਰ ਪ੍ਰਦੇਸ਼ ਦੇ ਵਿੱਚ ਘੱਟ VOTING ਪਰਸੈਂਟ ਰਹੀ ਹੈ। ਬਹੁਤ ਸਾਰੇ ਸੂਬੇ ਤਾਂ ਇੱਦਾਂ ਦੇ ਹੈਗੇ, ਜਿਵੇਂ ਅਸਮ ਹੋ ਗਿਆ, ਉੱਥੇ ਤਾਂ ਬਹੁਤ ਜ਼ਿਆਦਾ VOTING ਹੈ, 72-73% ਹੈਗੀ ਆ, ਤੇ ਉੱਤਰ ਪ੍ਰਦੇਸ਼ 'ਚ ਘੱਟ VOTING ਹੈਗੀ ਆ। ਤੇ ਮੈਂ ਤੀਜੇ ਫੇਜ਼ ਦੀ ਜਿਹੜੇ VOTING ਦੇ ਨੰਬਰਸ ਜਿਹੜੇ 5 ਵਜੇ ਤੱਕ ਦੇ ਹੈਗੇ ਆ ਉਹ ਮੈਂ ਦੱਸ ਦਿੰਦਾ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਕਿੰਨਾ ਰਿਹਾ। ਬਿਹਾਰ ਦੇ ਵਿੱਚ 56% ਰਿਹਾ, ਛੱਤੀਸਗੜ੍ਹ ਦੇ ਵਿੱਚ 68% ਰਿਹਾ ਹੈ, ਮਹਾਰਾਸ਼ਟਰ ਦੇ ਵਿੱਚ 53% ਰਿਹਾ ਹੈ, ਅਸਮ ਦੇ ਵਿੱਚ 74% ਰਿਹਾ ਹੈ, ਗੋਆ ਦੇ ਵਿੱਚ 72% ਰਿਹਾ ਹੈ, ਤੇ ਕਰਨਾਟਕ ਦੇ ਵਿੱਚ 66% ਰਿਹਾ ਹੈ, ਉੱਤਰ ਪ੍ਰਦੇਸ਼ ਵਿੱਚ 55% ਰਿਹਾ ਹੈ, ਮੱਧ ਪ੍ਰਦੇਸ਼ ਵਿੱਚ 62% ਰਿਹਾ ਹੈ, ਬੰਗਾਲ ਦੇ ਵਿੱਚ 73% ਰਿਹਾ ਹੈ, ਗੁਜਰਾਤ ਦੇ ਵਿੱਚ 55% ਰਿਹਾ ਹੈ। ਤੁਸੀਂ ਆਪ ਹੀ ਦੇਖ ਲਓ, ਉੱਤਰ ਪ੍ਰਦੇਸ਼ ਦੇ ਵਿੱਚ 55% VOTING ਪਰਸੈਂਟ ਰਿਹਾ ਹੈ। ਇਹ ਕਿਉਂ ਰਿਹਾ ਹੈ? ਇਹਦਾ ਰੀਜ਼ਨ ਕਿਤੇ ਨਾ ਕਿਤੇ ਇਹੀ ਹੈ ਕਿ ਜਿਹੜਾ ਮੁਸਲਮਾਨ ਜਿਹੜੇ ਬੂਥਾਂ ਦੇ ਵਿੱਚ ਮੁਸਲਮਾਨ ਜ਼ਿਆਦਾ ਹੈਗੇ ਆ, ਉੱਥੇ ਜਿਹੜੀ ਪੁਲਿਸ ਵਾਲੇ ਹੈਗੇ ਆ ਉਹ ਉਹਨਾਂ ਨਾਲ ਧੱਕਾ ਕਰ ਰਹੇ ਨੇ, ਉਹਨਾਂ ਨੂੰ ਡਾਂਗਾ ਫੇਰ ਕੇ ਉਹਨਾਂ ਨੂੰ ਵਾਪਸ ਭੇਜ ਰਹੇ ਨੇ, ਤਾਂ ਕਿ ਜਿਹੜਾ BJP ਹੈ ਉਹਨੂੰ ਇੱਕ ਸਰਟੇਨ ਐਜ ਮਿਲ ਸਕੇ। ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ UP ਦਾ, ਉਹ ਕਈ ਦਿਨਾਂ ਤੋਂ BJP ਸਰਕਾਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਅਗਲਿਆਂ ਦੀ ਉੱਥੇ ਯੋਗੀ ਆਦਿੱਤਿਆਨਾਥ ਦੀ ਉੱਥੇ ਸਰਕਾਰ ਹੈਗੀ ਉੱਤਰ ਪ੍ਰਦੇਸ਼ 'ਚ, ਤੇ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਦੀ ਹੈਗੀ ਆ, ਤੇ ਉਹ ਜਿਹੜਾ ਪ੍ਰਸ਼ਾਸਨ ਹੈਗਾ ਉਹਦਾ ਤਾਂ ਉਹ ਸਰੇਆਮ ਗਲਤ ਇਸਤੇਮਾਲ ਕਰ ਹੀ ਰਹੇ ਹਨ, ਤੇ ਉਹ ਆਪਾਂ ਨੂੰ ਇਲੈਕਸ਼ਨਾਂ ਦੇ ਵਿੱਚ ਦੇਖਣ ਨੂੰ ਵੀ ਮਿਲ ਰਿਹਾ। ਉਦੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ, ਉਹ ਹੈਗਾ ਜਿਹੜੀ ਬਹੁਜਨ ਸਮਾਜ ਪਾਰਟੀ ਉਹਦੇ ਬਾਰੇ। ਬਹੁਜਨ ਸਮਾਜ ਪਾਰਟੀ ਨੇ ਆਪਣੇ 14 ਕੈਂਡੀਡੇਟ ਬਦਲ ਦਿੱਤੇ ਹਨ, ਤੇ 14 ਲੋਕ ਸਭਾ ਚੋਣਾਂ ਦੇ ਵਿੱਚ ਬਦਲੇ ਹੈਗੇ ਆ। ਤੇ ਇਹ 3-4 ਦਿਨਾਂ ਵਿੱਚ ਇਹ ਕਾਰਨਾਮਾ ਕੀਤਾ ਬਹੁਜਨ ਸਮਾਜ ਪਾਰਟੀ ਨੇ, ਜਿਹੜੀ ਮਾਇਆਵਤੀ ਦੀ ਪਾਰਟੀ। ਉਹਦਾ ਰੀਜ਼ਨ ਇੱਕ ਹੈ, ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਮਾਇਆਵਤੀ ਦਾ ਭਤੀਜਾ ਹੈਗਾ ਆਕਾਸ਼ ਆਨੰਦ, ਉਹਦੇ ਤੇ ਇੱਕ FIR ਦਰਜ ਕੀਤੀ ਗਈ। ਤੇ ਉਹ FIR ਦਰਜ ਇਸ ਕਰਕੇ ਕੀਤੀ ਗਈ ਕਿਉਂਕਿ ਆਕਾਸ਼ ਆਨੰਦ ਇੱਕ ਚੋਣ ਸਭਾ 'ਚ ਸਪੀਚ ਦੇ ਰਿਹਾ ਸੀਗਾ, ਤੇ ਉਹਨਾਂ ਨੇ ਇਹਨਾਂ ਨੂੰ ਨਰਿੰਦਰ ਮੋਦੀ ਹੋਰਾਂ ਨੂੰ ਗੁੰਡਾ ਕਹਿਤਾ ਸੀਗਾ, ਤੇ ਉਹ ਇੱਕ FIR ਦਰਜ ਕੀਤੀ ਗਈ। ਉਸ ਤੋਂ ਬਾਅਦ ਜਿਹੜਾ ਆਕਾਸ਼ ਆਨੰਦ ਹੈ ਉਹਦੀ ਸਾਰੀ ਰੈਲੀਆਂ ਕੈਂਸਲ ਹੋ ਗਈਆਂ, ਉਹ ਕਿਸੇ ਵੀ ਰੈਲੀ 'ਚ ਨਹੀਂ ਜਾ ਰਿਹਾ, ਤੇ ਬਹੁਜਨ ਸਮਾਜ ਪਾਰਟੀ ਨੇ ਆਪਣੇ 14 ਕੈਂਡੀਡੇਟਸ ਦੀ ਲਿਸਟ ਬਦਲ ਦਿੱਤੀ। ਕਿਤੇ ਨਾ ਕਿਤੇ ਇਹਦੇ ਤੇ ਜਿਹੜੇ ਅਖਿਲੇਸ਼ ਯਾਦਵ ਹੋ ਗਏ ਔਰ ਦੂਜੇ ਜਿਹੜੇ ਪੋਲੀਟੀਕਲ ਐਨਾਲਿਸਟ ਹੈਗੇ ਇੰਡੀਆ ਦੇ, ਉਹ ਇਹ ਕਹਿ ਰਹੇ ਨੇ ਕਿ ਇਹ ਜਿਹੜਾ BJP ਨੇ ਮਾਇਆਵਤੀ ਦੇ ਭਤੀਜੇ ਤੇ FIR ਕੀਤੀ ਹੈ, ਉਹ ਤੋਂ ਡਰ ਕੇ ਮਾਇਆਵਤੀ ਹੋਰਾਂ ਨੇ BJP ਦੇ ਅਕੋਰਡਿੰਗ ਇਹ 14 ਸੀਟਾਂ ਤੇ ਆਪਣੇ ਕੈਂਡੀਡੇਟ ਬਦਲੇ ਹਨ, ਤਾਂ ਕਿ ਕਿਤੇ ਨਾ ਕਿਤੇ BJP ਨੂੰ ਫਾਇਦਾ ਹੋ ਸਕੇ। ਮਾਇਆਵਤੀ ਬਾਰੇ ਲਗਾਤਾਰ ਇੱਕ ਪ੍ਰਚਾਰ ਪਹਿਲਾਂ ਹੀ ਚੱਲ ਰਿਹਾ ਹੈ ਕਿ ਮਾਇਆਵਤੀ BJP ਦੀ B ਟੀਮ ਵਾਂਗ ਕੰਮ ਕਰ ਰਹੀ ਹੈ। ਜੇ ਆਪਾਂ ਇਹ 14 ਸੀਟਾਂ ਨੂੰ ਛੱਡ ਦਈਏ, ਜੇ ਆਪਾਂ ਪਹਿਲੇ ਫੇਜ਼ ਜਾਂ ਦੂਜੇ ਫੇਜ਼ ਦੀ ਗੱਲ ਕਰੀਏ, ਉਦੋਂ ਤਾਂ ਮੈਨੂੰ ਲੱਗ ਰਿਹਾ ਸੀਗਾ ਬਹੁਜਨ ਸਮਾਜ ਪਾਰਟੀ ਵਧੀਆ ਚੋਣ ਲੜ ਰਹੀ ਹੈਗੀ ਤੇ ਵਧੀਆ ਟਿਕਟਾਂ ਉਹਨਾਂ ਨੇ ਦਿੱਤੀਆਂ ਹਨ। ਪਰ ਹੁਣ ਇਹ 14 ਸੀਟਾਂ ਬਦਲੀਆਂ ਗਈਆਂ ਹਨ ਤੀਜੇ ਫੇਜ਼ ਤੋਂ ਬਾਅਦ, ਤੇ ਹੁਣ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ ਮਾਇਆਵਤੀ ਹੈਗੀ ਆ ਉਹ ਆਕਾਸ਼ ਆਨੰਦ ਦੀ ਤੇ FIR ਹੋਣ ਤੋਂ ਬਾਅਦ ਘਬਰਾ ਗਈ ਹੈਗੀ ਆ, ਤੇ ਉਹਨੇ ਤਾਂ ਹੀ ਇਹ ਜਿਹੜੇ FIR ਤੋਂ ਬਾਅਦ ਇਹ
14 ਸੀਟਾਂ ਤੇ ਉਹਨਾਂ ਨੇ ਆਪਣੇ ਕੈਂਡੀਡੇਟ ਬਦਲੇ ਹਨ। ਇੰਡੀਆ ਦੇ ਵਿੱਚ ਇਹ ਗਜ਼ਬ ਦੀ ਚੀਜ਼ ਹੁੰਦੀ ਹੈ ਕਿ ਬਹੁਤ ਸਾਰੇ ਦਲ ਹੈਗੇ ਆ, ਕਈ ਸਾਰੇ ਜਿਹੜਾ ਪੋਲੀਟੀਕਲ ਪਾਰਟੀਆਂ ਹੈਗੀਆਂ ਉਹ ਜਿਹੜੀ ਰੂਲਿੰਗ ਕਲਾਸ ਹੁੰਦੀ ਹੈ ਉਹਦੇ ਅਕੋਰਡਿੰਗ ਕੰਮ ਕਰਦੀ ਹੁੰਦੀ ਹੈ, ਉਹਨਾਂ ਦੀ ਬੀ ਟੀਮ ਬਣ ਕੇ ਕੰਮ ਕਰਦੀ ਹੁੰਦੀ ਹੈ। ਜਿਵੇਂ ਇਹ ਦੁਸ਼ਯੰਤ ਚੌਟਾਲਾ ਸੀਗਾ ਹਰਿਆਣਾ ਦੇ ਵਿੱਚ, ਬੀਜੇਪੀ ਦੀ ਬੀ ਟੀਮ ਬਣਿਆ ਹੋਇਆ ਸੀਗਾ ਤੇ ਉਹਨਾਂ ਨਾਲ ਰਲ ਕੇ ਸਰਕਾਰ ਚਲਾ ਰਿਹਾ ਸੀਗਾ। ਕਿਸਾਨ ਅੰਦੋਲਨ ਹੋਇਆ ਉਦੋਂ ਵੀ ਉਹਨੇ ਪਾਰਟੀ ਛੱਡ ਕੇ ਉਹ ਬਾਹਰ ਨਹੀਂ ਆਇਆ, ਉਹਨਾਂ ਦੇ ਨਾਲ ਸਰਕਾਰ ਚਲਾਈ ਤੇ ਹੁਣ ਵੀ ਕਿਤੇ ਨਾ ਕਿਤੇ ਉਹਨੇ ਇਦਾਂ ਦੇ ਕੈਂਡੀਡੇਟ ਖੜੇ ਕੀਤੇ ਨੇ ਜਿਹਦੇ ਨਾਲ ਜਿਹੜੀ ਕਾਂਗਰਸ ਪਾਰਟੀ ਹੈ ਉਹਦਾ ਨੁਕਸਾਨ ਹੋਏ ਤੇ ਬੀਜੇਪੀ ਪਾਰਟੀ ਦਾ ਫਾਇਦਾ ਹੋ ਸਕੇ। ਉਦੋਂ ਜਿਹੜੀ ਆਪਾਂ ਅਗਲੀ ਖਬਰ ਦੀ ਗੱਲ ਕਰੀਏ, ਉਹ ਕੱਲ ਦੀ ਖਬਰ ਦੇ ਇੱਕ ਫੋਲੋਅਪ ਹੀ ਹੈ। ਕੱਲ ਮੈਂ ਇੱਕ ਖਬਰ ਦੱਸੀ ਸੀ ਆਪ ਜੀ ਨੂੰ ਕਿ ਝਾਰਖੰਡ ਦੇ ਵਿੱਚ ਕਾਂਗਰਸ ਪਾਰਟੀ ਦੇ ਕਈ ਸਾਰੇ ਆਗੂਆਂ ਤੇ ਉਹਨਾਂ ਦੇ ਠਿਕਾਣਿਆਂ ਤੇ ਈਡੀ ਨੇ ਛਾਪੇਮਾਰੀ ਕੀਤੀ ਸੀ ਤੇ ਜਿਹੜੇ ਪੂਰੇ ਵੱਡੇ ਨੋਟਾਂ ਦੇ ਪਹਾੜ ਆਪਾਂ ਕਹੀਏ ਦੇਖਣ ਨੂੰ ਤਸਵੀਰਾਂ ਦੇ ਵਿੱਚ ਮਿਲ ਰਹੇ ਸੀਗੇ। ਕਈ ਸਾਰੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਸੀ। ਉਹਨਾਂ ਦਾ ਅੱਜ ਕਿਤੇ ਨਾ ਕਿਤੇ ਕਲੈਰੀਫਿਕੇਸ਼ਨ ਆ ਗਈ ਹੈ। ਈਡੀ ਨੇ ਅੱਜ ਦੱਸਿਆ ਹੈ ਕਿ ਅਸੀਂ ਜਿਹੜਾ ਕਾਂਗਰਸ ਦਾ ਉੱਥੋਂ ਮੰਤਰੀ ਹੈਗਾ, ਗ੍ਰਾਮੀਣ ਵਿਕਾਸ ਮੰਤਰੀ ਆਲਮਗੀਰ, ਉਹਦੇ ਨਿੱਜੀ ਸਚਿਵ ਯਾਨੀ ਕਿ ਜਿਹੜਾ ਪਰਸਨਲ ਸੈਕਟਰੀ ਹੈ, ਉਹਦੇ ਘਰ ਤੋਂ ਉਹਨਾਂ ਨੂੰ 35 ਕਰੋੜ 23 ਲੱਖ ਰੁਪਇਆ ਮਿਲਿਆ, ਜਿਹੜਾ ਕਿ ਇੱਕ ਵੱਡਾ ਅਮਾਉਂਟ ਹੈ। 35 ਕਰੋੜ ਰੁਪਇਆ ਕੈਸ਼ ਮਿਲਿਆ। ਤੇ ਉਸ ਤੋਂ ਬਾਅਦ ਜਦੋਂ ਆਲਮਗੀਰ ਹੋਰਾਂ ਤੋਂ ਪੁੱਛਿਆ ਗਿਆ ਕਿ ਇਹ ਕੀ ਹੈ ਤੁਹਾਡੇ ਨਿੱਜੀ ਸਚਿਵ ਤੋਂ, ਤੇ ਉਹਨਾਂ ਨੇ ਕਿਹਾ ਕਿ ਇਹ ਨਿੱਜੀ ਸਚਿਵ ਤਾਂ ਸਰਕਾਰੀ ਕਰਮਚਾਰੀ ਹੈਗਾ, ਮੇਰਾ ਪਰਸਨਲ ਕਾਰਜਕਰਤਾ ਤਾਂ ਹੈ ਨਹੀਂ, ਇਹ ਮੇਰੇ ਤੋਂ ਪਹਿਲਾਂ ਵੀ 2 ਮੰਤਰੀਆਂ ਨਾਲ ਕੰਮ ਕਰ ਚੁੱਕਿਆ ਹੈ, ਪਤਾ ਨਹੀਂ ਕੀ ਚੀਜ਼ ਹੈ। ਤੇ ਈਡੀ ਇਹਦੇ ਤੇ ਕਾਰਵਾਈ ਕਰੇ ਤੇ ਈਡੀ ਇਨਵੈਸਟੀਗੇਸ਼ਨ ਕਰੂਗੀ, ਉਦੋਂ ਹੀ ਪਤਾ ਲੱਗੂਗਾ ਕਿ ਇਹ ਪੈਸਾ ਕਿੱਥੋਂ ਕਿਸ ਚੀਜ਼ ਦਾ ਹੈ। ਪਰ ਕਿਤੇ ਨਾ ਕਿਤੇ ਮੈਂ ਵੀ ਝਾਰਖੰਡ ਦੇ ਬਹੁਤ ਸਾਰੇ ਪੱਤਰਕਾਰਾਂ ਨੂੰ ਜਾਣਦਾ, ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ। ਉਹਨਾਂ ਤੋਂ ਮੈਂ ਪੁੱਛਿਆ ਕਿ ਕੀ ਮਾਮਲਾ ਹੈਗਾ, ਕੀ ਲੱਗ ਰਿਹਾ ਹੈ, ਤੇ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਇਹ ਹੈ ਕਿ ਜਿਹੜਾ ਇਹ ਆਲਮਗੀਰ ਹੈਗਾ, ਇਹਨੂੰ ਉੱਥੇ ਜਿਹੜਾ ਇੰਡੀਆ ਗਠਬੰਧਨ ਹੈ, ਜਿਹੜਾ ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਦਾ ਉੱਥੇ ਅਲਾਈਅੰਸ ਹੈਗਾ, ਉੱਥੇ ਇਹਨਾਂ ਦਾ ਇਲੈਕਸ਼ਨ ਮੈਨੇਜ ਕਰਨ ਦਾ ਜ਼ਿੰਮਾ ਦਿੱਤਾ ਹੋਇਆ ਸੀਗਾ ਤੇ ਸਾਰਾ ਪੈਸਾ ਇਹਦੇ ਕੋਲ ਹੀ ਸੀ। ਇਹਨੇ ਹੀ ਝਾਰਖੰਡ ਦੇ ਇਲੈਕਸ਼ਨਾਂ ਦੇ ਵਿੱਚ ਪੈਸੇ ਖਰਚ ਕਰਨੇ ਸੀ ਤੇ ਬੀਜੇਪੀ ਵਾਲਿਆਂ ਨੇ ਈਡੀ ਤੋਂ ਇਹਦੇ ਘਰੇ ਹੀ ਛਾਪਾ ਮਰਵਾਤਾ ਤੇ ਇਸ ਕਰਕੇ ਹੁਣ ਕਾਂਗਰਸ ਕੋਲ ਉੱਥੇ ਫੰਡ ਦੀ ਸ਼ੋਰਟੇਜ ਰਹੂਗੀ। ਇਹ ਥਿਊਰੀ ਮੈਂ ਕੱਲ ਵੀ ਆਪ ਜੀ ਨੂੰ ਦੱਸੀ ਸੀ ਤੇ ਅੱਜ ਵੀ ਮੈਂ ਦੱਸ ਰਿਹਾ। ਉਸ ਤੋਂ ਇਲਾਵਾ ਅੱਜ ਤੀਜੇ ਫੇਜ਼ ਦੀ VOTING ਦੌਰਾਨ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਥੇ ਜਿਹੜਾ ਬੀਜੇਪੀ ਦੇ ਵਾਸਤੇ ਜਿਹੜਾ ਵਾਤਾਵਰਣ ਹੈ ਉਹ ਬਹੁਤ ਜ਼ਿਆਦਾ ਕੂਲ ਆਪਾਂ ਕਹੀਏ ਹਿੰਦੂਤਵ ਵਾਲੀ ਸੀਟਾਂ ਜਿਹੜੀਆਂ ਹੈਗੀਆਂ, ਉੱਥੇ VOTING% ਕਮ ਰਹਿ ਰਿਹਾ। ਹੁਣ ਇਹ ਦੇਖਣਾ ਹੋਊਗਾ ਕਿ ਇਹ VOTING% ਕਿਸ ਕਰਕੇ ਕਮ ਰਹਿ ਰਿਹਾ, ਕਿ ਉੱਥੇ ਜਿਹੜੇ ਐਂਟੀ ਬੀਜੇਪੀ ਬੰਦੇ ਵੋਟ ਪਾਣ ਨਹੀਂ ਜਾ ਰਹੇ ਆ, ਫਿਰ ਬੀਜੇਪੀ ਦੇ ਪਲੱਸ ਵਾਲੇ ਬੰਦੇ ਨਹੀਂ ਪਾਣ ਜਾ ਰਹੇ। ਅਜੇ ਬਹੁਤ ਸਾਰੀਆਂ ਥਿਊਰੀਜ਼ ਹੈਗੀਆਂ ਉਹ ਸਰਕੂਲੇਟ ਕਰ ਰਹੀਆਂ ਨੇ। ਗੁਜਰਾਤ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਹਿੰਦੂਤਵ ਦਾ ਮਾਹੌਲ ਹੈ, ਬੀਜੇਪੀ ਵਾਸਤੇ ਇਹਨਾਂ ਨੂੰ ਅਨੁਕੂਲ ਮੰਨਿਆ ਜਾਂਦਾ ਹੈ ਤੇ ਇੱਥੇ VOTING% ਘਟ ਰਹੀ ਹੈ ਤੇ ਦੇਖਣਾ ਹੋਊਗਾ ਕਿ ਉਹ ਕਿਹਦੇ ਫਾਇਦੇ ਵਿੱਚ ਜਾਊਗਾ। ਆਪਾਂ ਫਾਈਨਲ ਰਿਜ਼ਲਟ ਦਾ ਇੰਤਜ਼ਾਰ ਕਰਾਂਗੇ। ਇੰਡੀਆ ਦੇ ਵਿੱਚ 4 ਜੂਨ ਨੂੰ ਫਾਈਨਲ ਰਿਜ਼ਲਟ ਆਣੇ ਨੇ ਤੇ ਇੱਕ ਲਗਭਗ ਮਹੀਨਾ ਰਹਿ ਗਿਆ, ਇੰਡੀਆ ਦੇ ਵਿੱਚ ਡਿਸਾਈਡ ਹੋ ਜਾਊਗਾ ਕਿ ਕਿਹਦੀ ਸਰਕਾਰ ਬਣੂਗੀ। ਤੇ ਅੱਜ ਦੀਆਂ ਖਬਰਾਂ ਦਾ ਆਪਾਂ ਵਿਸ਼ਲੇਸ਼ਣ ਪੇਸ਼ ਕੀਤਾ, ਮੋਟੀਆਂ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਅੱਜ ਇਹੀ ਸੀਗਾ। ਕੱਲ ਆਪਾਂ ਦੁਬਾਰੇ ਮਿਲਾਂਗੇ ਨਵੀਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਪੰਜਾਬੀ ਰੇਡੀਓ